ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਬਹੁਤ ਭਲੇਵਾ ਕਿ ਤੁਸੀਂ ਬੜਾ ਮਾਣ ਬਖਸ਼ਦੇ ਹੋ ਔਰ ਸਾਡੀ ਰਾਏ ਦੇ ਨਾਲ ਤੁਸੀਂ ਜਿਹੜਾ ਹੈ ਆਪਣੀ ਰਾਏ ਜਿਹੜੀ ਹੈ ਉਹ ਵੀ ਦਿੰਦੇ ਹੋ ਤੇ ਚੈਨਲ ਨੂੰ ਵੀ ਤੁਸੀਂ ਜਿਹੜਾ ਹੈ ਉਹ ਅੱਗੇ ਢੋਲਦੇ ਹੋ। ਤੋ ਸੱਜਣੋ ਤੇ ਮਿੱਤਰੋ, ਚੁਣਾਵ ਦਾ ਜਿਹੜਾ ਵਾਰਾ ਹੈ ਉਹ ਮੁੱਕ ਚੁੱਕਿਆ ਹੈ ਔਰ ਸੂਬਿਆਂ ਦੇ ਵਿੱਚ ਜਿਹੜੀਆਂ ਨੇ ਹਕੂਮਤਾਂ ਜਿਹੜੀਆਂ ਨੇ ਉਹ ਬਣਨ ਦਾ ਅਮਲ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੈ ਤੇ 29 ਫਰਵਰੀ ਤੋਂ ਬਾਅਦ ਜਿਹੜਾ ਹੈ ਉਹ ਮਰਕਜ਼ ਦੇ ਵਿੱਚ ਵੀ ਹਕੂਮਤ ਸਾਡੀ ਜਿਹੜੀ ਹੈ ਉਹ ਹੋ ਜਾਣੀ ਹੈ। ਲੇਕਿਨ ਹਕੂਮਤ ਬਣਨ ਤੋਂ ਬਾਅਦ ਇੱਥੇ ਕੀ ਵਾਪਰੇਗੀ, ਇਹ ਜਿਹੜਾ ਨਾ ਇਹ ਸਾਡੇ ਲਈ ਹੋਣ ਤੋਂ ਸੋਚਣ ਦਾ ਜਿਹੜਾ ਹੈ ਉਹ ਇੱਕ ਲਮਹਾ, ਇੱਕ ਪਲ ਜਿਹੜਾ ਨਾ ਉਹ ਹੈ ਸਾਡੇ ਕੋਲ ਕਿ ਅਸੀਂ ਜਿੰਨਾ ਆਸਾਂ ਦੇ ਨਾਲ ਜਿਹੜਾ ਹੈ ਇਸ ਇਲੈਕਸ਼ਨ ਚੁਣਾਵ ਦੇ ਵਿੱਚ ਰਲਤ ਕੀਤੀ ਔਰ ਆਪਣਾ ਜਿਹੜਾ ਜ਼ੋਰ ਲਾਇਆ, ਆਪਣੀਆਂ ਜਿਹੜੀਆਂ ਨੇ ਜਿਹੜੀਆਂ ਦੋਸਤੀਆਂ ਨੇ ਉਹ ਬਸਣਾ ਖਰਾਬ ਕੀਤੀਆਂ ਨੇ, ਲੋਕਾਂ ਦੇ ਨਾਲ ਜਿਹੜਾ ਤਾਲੁਕਾਤ ਜਿਹੜੇ ਨੇ ਉਹ ਆਪਣੇ ਖਰਾਬ ਕੀਤੇ ਨੇ, ਇਸ ਲਈ ਕਿ ਸਾਡੇ ਜਿਹੜੇ ਰਵੱਈਏ ਨੇ ਉਹ ਸਿਆਸੀ ਨਹੀਂ ਹੈਗੇ ਸਨ। ਸਾਡੇ ਜਿਹੜੇ ਰਵੱਈਏ ਨੇ ਉਹ ਮਸਲਨ ਕਿ ਤਾਸਬ ਦੇ ਉੱਤੇ ਜਿਹੜਾ ਸੀ ਮਬਨੀ ਨੇ। ਸਾਡੇ ਜਿਹੜੇ ਰਵੱਈਏ ਨੇ ਉਹ ਮੈਂ ਨਾ ਮਾਨੂ ਦੇ ਉੱਤੇ ਜਿਹੜਾ ਹੈ ਉਹ ਆਧਾਰਿਤ ਕਰਦੇ ਨੇ। ਇਹ ਵੀ ਵਜ੍ਹਾ ਹੈ ਕਿ ਫੈਸਲਾ ਅਸੀਂ ਇੱਕ ਦਫਾ ਜਿਸ ਵੇਲੇ ਫੈਸਲਾ ਕਰ ਲੈਂਦੇ ਹਾਂ ਉਸ ਤੋਂ ਬਾਅਦ ਜਿਹੜੇ ਉਹਦੇ ਤੱਤ ਆਉਂਦੇ ਨੇ ਤੇ ਫਿਰ ਅਸੀਂ ਉਹਦੇ ਜਿਹੜੇ ਤੱਤ ਨੇ ਉਹ ਭੁਗਤਣ ਲਈ ਜਦੋਂ ਸਾਨੂੰ ਭੁਗਤਣੇ ਪੈਂਦੇ ਨੇ ਤੇ ਫਿਰ ਸਾਡੇ ਜਿਹੜੇ ਨੇ ਉਤਰਾਹ ਨਿਕਲ ਜਾਂਦੇ ਨੇ। ਸੋ ਇੰਜ ਦੀ ਗੱਲ ਹੀ ਜਿਹੜੀ ਹੈ ਉਹ ਇਸ ਚੁਣਾਵ ਦੇ ਵਿੱਚ ਵੀ ਜਿਹੜੀ ਹੈ ਉਹ ਨਜ਼ਰ ਆਈ ਹੈ। ਅਸੀਂ ਦੇਖਦੇ ਹਾਂ ਕਿ ਇੱਕ ਸੂਬੇ ਦੇ ਵਿੱਚ ਲੋਕਾਂ ਨੇ ਇੱਕ ਪਾਰਟੀ ਨੂੰ ਵੋਟ ਦਿੱਤਾ ਹੈ, ਦੂਸਰੇ ਸੂਬੇ ਦੇ ਵਿੱਚ ਲੋਕਾਂ ਨੇ ਇੱਕ ਪਾਰਟੀ ਨੂੰ ਵੋਟ ਦਿੱਤਾ ਹੈ। ਸਿਰਫ ਪੰਜਾਬ ਇੱਕ ਐਸਾ ਸੂਬਾ ਹੈ ਜਾਂ ਬਲੋਚਿਸਤਾਨ ਐਸਾ ਸੂਬਾ ਹੈ ਜਿੱਥੇ ਰਾਏ ਜਿਹੜੀ ਹੈ ਉਹ ਤਕਸੀਮ ਹੈ, ਯਾਨੀ ਕਿ ਉੱਥੇ ਦੋ ਪਾਰਟੀਆਂ ਦੇ ਵਿਚਕਾਰ ਜਿਹੜਾ ਹੈ ਉਹ ਤਕਰੀਬਨ ਜਿਹੜਾ ਹੈ ਉਹ ਮੁਕਾਬਲਾ ਜਿਹੜਾ ਹੈ ਉਹ ਬਰਾਬਰ ਹੈ। ਇੱਥੇ ਸੋਚ ਜਿਹੜੀ ਹੈ ਉਹ ਸਾਨੂੰ ਕਿਤੇ ਪ੍ਰੀਵੇਲ ਕਰਦੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਤੇ ਗੱਲ ਅਸੀਂ ਕਰ ਰਹੇ ਹਾਂ ਪੂਰੇ ਮੁਲਕ ਦੀ। ਤੋਂ ਹੁਣ ਰਾਜ ਸੱਤ ਦੇ ਵਿੱਚ ਇਕਤਦਾਰ ਦੇ ਵਿੱਚ ਹਰ ਪਾਰਟੀ ਸ਼ਰੀਕ ਹੈ। ਰਿਆਸਤ ਨੇ ਕੁਝ ਇੰਜ ਦਾ ਪ੍ਰਬੰਧ ਕੀਤਾ ਹੈ ਕਿ ਉਸ ਨੇ ਇਹ ਜਿਹੜੀਆਂ ਮੇਨ ਸਟ੍ਰੀਮ ਵਿੱਚ ਪਾਰਟੀਆਂ ਨੇ ਉਹਨਾਂ ਨੂੰ ਇਕਤਦਾਰ ਦੇ ਵਿੱਚ ਜਿਹੜਾ ਹੈ ਉਹ ਲੈ ਆਏ ਨੇ। ਹੁਣ ਕੋਈ ਵੀ ਜਿਹੜੀ ਪਾਰਟੀ ਹੈ ਉਹ ਦੂਸਰੀ ਪਾਰਟੀ ਦੇ ਉੱਤੇ ਤਨਕੀਦ ਕਰਨ ਜੋਗੀ ਜਿਹੜੀ ਹੈ ਉਹ ਨਹੀਂ ਰਹੇਗੀ। ਅਗਰ ਇੱਕ ਪਾਰਟੀ ਜਿਹੜੀ ਹੈ ਉਹ ਦੂਸਰੀ ਪਾਰਟੀ ਤੇ ਤਨਕੀਦ ਕਰਦੀ ਹੈ ਤੇ ਉਸ ਨੂੰ ਫਿਰ ਆਪਣੀ ਕਾਰਕਰਦਗੀ ਦਿਖਾਣੀ ਪਏਗੀ ਕਿ ਉਹ ਆਪਣੇ ਸੂਬੇ ਦੇ ਵਿੱਚ ਜਿਹੜਾ ਹੈ ਉਹ ਕੀ ਕਰ ਰਹੀ ਹੈ। ਸੋ ਦੂਸਰਾ ਹੈ ਕਿ ਰਿਆਸਤ ਦਾ ਔਰ ਜਿਹੜੇ ਉੱਤੇ ਹੁਕਮਰਾਨ ਨੇ ਉਹਨਾਂ ਦਾ ਇਹ ਮਕਸਦ ਨਹੀਂ ਹੈਗਾ ਕਿ ਲੋਕਾਂ ਦੇ ਜਿਹੜੇ ਮਸਾਇਲ ਨੇ ਉਹ ਹੱਲ ਹੋਣ। ਨਾ ਹੀ ਇਹ ਪਾਰਟੀਆਂ ਜਿਹੜੀਆਂ ਰਾਜ ਸੱਤ ਦੇ ਵਿੱਚ ਆਈਆਂ ਨੇ ਇਹਨਾਂ ਦਾ ਕੋਈ ਮਕਸਦ ਹੈਗਾ ਕਿ ਲੋਕਾਂ ਦੇ ਜਿਹੜੇ ਮੁੱਢਲੇ ਮਸਲੇ ਨੇ ਜਿਹੜੇ ਉਹ ਹੱਲ ਹੋਣ, ਬਲਕਿ ਇਸ ਲਈ ਉਹਨਾਂ ਨੇ ਇਸ ਲੜਾਈ ਨੂੰ ਇੱਕ ਲੜਾਈ ਬਣਾ ਕੇ ਤੇ ਲੋਕਾਂ ਨੂੰ ਇਹਦੇ ਵਿੱਚ ਜਿਹੜਾ ਨਾ ਉਲਝਾਈ ਰੱਖਣਾ ਹੈ ਤਾਂ ਕਿ ਲੋਕਾਂ ਨਾਲ ਅਸੀਂ ਜਿਹੜੇ ਵਾਅਦੇ ਕੀਤੇ ਨੇ, ਲੋਕਾਂ ਨੂੰ ਅਸੀਂ ਜਿਹੜੇ ਖਾਬ ਵਹਾਏ ਨੇ, ਲੋਕੀ ਜਿਹੜੇ ਨੇ ਉਸ ਦੇ ਬਾਰੇ ਜਿਹੜਾ ਹੈ ਉਹ ਗੱਲ ਨਾ ਕਰਨ। ਤੋਂ ਇੱਕ ਅਜੀਬ ਤਰ੍ਹਾਂ ਦੀ ਖੇਡ ਜਿਹੜੀ ਹੈ ਉਹ ਤੁਸੀਂ ਦੇਖੋਗੇ ਕਿ ਇਹ ਪਾਰਟੀਆਂ ਜਿਹੜੀਆਂ ਨੇ ਇੱਕ ਦੂਜੇ ਤੇ ਇਲਜ਼ਾਮ ਵੀ ਲਾਉਣਗੀਆਂ ਔਰ ਇੱਕ ਦੂਜੇ ਨੂੰ ਸੰਭਾਲਣਗੀਆਂ ਵੀ ਔਰ ਇੱਕ ਦੂਜੇ ਦੇ ਇਹ ਕੰਮ ਵੀ ਆਉਣਗੀਆਂ ਔਰ ਇੱਕ ਲੜਾਈ ਵੀ ਜਿਹੜੀ ਹੈ ਤੁਹਾਨੂੰ ਬਣਾ ਕੇ ਜਿਹੜਾ ਨਾ ਉਹ ਦਿਖਾਉਣਗੀਆਂ। ਸੋ ਜਿਹੜੇ ਲੋਕ ਸੁਚੇਤ ਨੇ, ਜਿਹੜੇ ਲੋਕ ਸੰਜੀਦਾ ਨੇ, ਗੰਭੀਰਤਾ ਦੇ ਨਾਲ ਸੋਚਦੇ ਨੇ, ਉਹਨਾਂ ਲਈ ਇਹ ਜਿਹੜਾ ਮਾਮਲਾ ਨਾ ਬੜਾ ਤਕਲੀਫ ਦੇ ਜਿਹੜਾ ਹੈ ਨਾ ਉਹ ਹੋਏਗਾ। ਲਿਹਾਜ਼ਾ ਮੈਂ ਇਹ ਸਮਝਣਾ ਔਰ ਅਸੀਂ ਵੀ ਇਹ ਵਾਰਿਸ ਸ਼ਾਹ ਵਿਚਾਰ ਪ੍ਰਚਾਰ ਕਰਿਆ ਸਮਝਦੀ ਹੈ ਕਿ ਹੁਣ ਇਹ ਡਰਾਮਾ ਜਿਹੜਾ ਹੈ ਇਹ ਬਹੁਤੀ ਦੇਰ ਜਿਹੜਾ ਹੈ ਉਹ ਨਹੀਂ ਚੱਲਣਾ। ਉਹਦੀ ਵਜ੍ਹਾ ਇਹ ਵੀ ਕਿ ਮੁਲਕ ਇਕਤਸਾਦੀ ਤੌਰ ਤੇ ਜਿਹੜਾ ਹੈ ਉਹ ਤਕਰੀਬਨ ਦੀਵਾਲੀਆ ਹੈ ਔਰ ਇਸ ਨੂੰ ਡਿਕਲੇਅਰ ਨਹੀਂ ਕੀਤਾ ਗਿਆ, ਇਹ ਵੈਸੇ ਦੀਵਾਲੀਆ ਹੋ ਚੁੱਕਿਆ ਹੈ। ਸੋ ਇਹ ਔਰ ਸਾਡੇ ਕੋਲ ਆਪਣਾ ਪੈਦਾ ਕਰਨ ਲਈ ਜਿਹੜਾ ਹੈ ਅਸੀਂ ਸੰਜੀਦਗੀ ਦੇ ਨਾਲ ਹੀ ਸੋਚਿਆ ਕਿ ਜਿਹੜੀ ਦੌਲਤ ਜਿਹੜੀ ਹੈ ਇਹ ਅਸੀਂ ਆਪ ਕਿਵੇਂ ਪੈਦਾ ਕਰਨੀ ਹੈ। ਤੋ ਜਦ ਤੱਕ ਕੋਈ ਦੇਸ਼ ਜਿਹੜਾ ਹੈ ਉਹ ਆਪ ਦੌਲਤ ਪੈਦਾ ਨਹੀਂ ਕਰਦਾ ਉਹ ਕਰਜ਼ਿਆਂ ਦੇ ਉੱਤੇ ਜਿਹੜਾ ਹੈ ਆਪਣੀ ਮਈਸ਼ਤ ਜਿਹੜੀ ਹੈ ਉਹ ਨਹੀਂ ਚਲਾ ਸਕਦਾ।
ਕਰਜ਼ਿਆਂ ਦਾ ਬੋਝ ਜਿਹੜਾ ਹੈ ਉਹ ਦਿਨ ਬ ਦਿਨ ਜਿਹੜਾ ਹੈ ਵੱਧਦਾ ਰਹਿੰਦਾ ਹੈ, ਔਰ ਉਹਦੇ ਉੱਤੇ ਜਿਹੜਾ ਸੂਦ ਹੈ ਉਹ ਹੋਰ ਵੀ ਤੇਜ਼ੀ ਦੇ ਨਾਲ ਜਿਹੜਾ ਹੈ ਉਹ ਵੱਧਦਾ ਰਹਿੰਦਾ ਹੈ। ਤੇ ਫਿਰ ਉਹ ਜਿਹੜਾ ਪਿੱਛੇ ਬਣੀਆਂ ਹੈ ਉਹ ਜਿਸ ਵੇਲੇ ਮੰਗ ਕਰਦਾ ਹੈ ਤੇ ਫਿਰ ਇੱਥੋਂ ਦੀ ਜਿਹੜੀ ਰਿਆਸਤ ਹੈ ਉਹ ਸਾਰੇ ਦਾ ਸਾਰਾ ਮਲਬਾ ਜਿਹੜਾ ਹੈ ਉਹ ਆਵਾਮ 'ਤੇ ਪਾਉਂਦੀ ਹੈ। ਸੋ ਇਹ ਆਵਾਮ ਦੇ ਉੱਤੇ ਮਲਬਾ ਜਿਹੜਾ ਹੈ ਨਾ ਇਹ ਹੋ ਡਿੱਗਣਾ ਹੈ, ਕਿਉਂਕਿ ਕਿਸੇ ਵੀ ਪਾਰਟੀ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਉਹ ਇਸ ਮੁਲਕ ਦੇ ਵਿੱਚ ਜਿਹੜੀਆਂ ਨੇ ਦੌਲਤ ਜਿਹੜੀ ਹੈ ਨਾ ਉਹ ਕਿਸ ਤਰ੍ਹਾਂ ਪੈਦਾ ਕਰਨਗੇ, ਉਹ ਕਿਹੜੇ ਪ੍ਰੋਜੈਕਟ ਲਾਣਗੇ ਜਿਨ੍ਹਾਂ ਦੇ ਜ਼ਰੀਏ ਜਿਹੜੀ ਹੈ ਨਾ ਉਹ ਦੌਲਤ ਪੈਦਾ ਹੋਏਗੀ, ਮੁਲਕ ਜਿਹੜਾ ਹੈ ਉਹ ਆਪਣੇ ਪੈਰਾਂ 'ਤੇ ਜਿਹੜਾ ਹੈ ਉਹ ਖੜਾ ਹੋਏਗਾ, ਜਾਂ ਅਸੀਂ ਜਿਹੜੇ ਕਰਜ਼ੇ ਦੇਣੇ ਨੇ ਉਹ ਅਸੀਂ ਵਾਪਸ ਕਰਨ ਜੋਗੇ ਜਿਹੜਾ ਹੈ ਉਹ ਹੋਵਾਂਗੇ, ਔਰ ਨਾਲ ਦੀ ਨਾਲ ਜਿਹੜਾ ਹੈ ਲੋਕਾਂ ਦੀ ਜਿਹੜੀ ਸੇਵਾ ਹੈ ਉਹ ਕਰਾਂਗੇ। ਐਸੀ ਕੋਈ ਬਹਿਸ ਜਿਹੜੀ ਹੈ, ਐਸੀ ਕਿਸੇ ਸਾਨੂੰ TV ਚੈਨਲ ਦੇ ਉੱਤੇ ਜਿਹੜਾ ਹੈ ਉਹ ਨਜ਼ਰ ਨਹੀਂ ਆਈ, ਕਿਸੇ ਪਾਰਟੀ ਦੇ ਡਾਕੂਮੈਂਟਸ ਦੇ ਵਿੱਚ ਜਿਹੜਾ ਹੈ ਨਾ ਉਹ ਚੀਜ਼ ਜਿਹੜੀ ਹੈ ਉਹ ਨਜ਼ਰ ਨਹੀਂ ਆਈ। ਜਿਹੜੇ ਲੋਕ ਇਹ ਦਾਅਵਾ ਕਰ ਰਹੇ ਸਨ ਕਿ ਅਸੀਂ 300 ਯੂਨਿਟ ਬਿਜਲੀ ਫ੍ਰੀ ਦੇਵਾਂਗੇ, ਉਹਨਾਂ ਨੇ ਹੁਣ ਤੋਂ ਹੀ ਕਹਿਣਾ ਸ਼ੁਰੂ ਕਰਤਾ ਜੀ ਅਸੀਂ ਕਿਸ਼ਤਾਂ ਦੇ ਉੱਤੇ ਜਿਹੜਾ ਹੈ ਸੋਲਰ ਪਲਾਂਟ ਜਿਹੜਾ ਹੈ ਅਸੀਂ ਲੋਕਾਂ ਨੂੰ ਜਿਹੜਾ ਹੈ ਉਹ ਦੇਵਾਂਗੇ। तो मतलब है कि उसकी जी कीमत है वो लोगों ने पे करनी है, बेशक वो किस्तां की शक्ल में जी है वो पे करनी, लेकिन सवाल ये वे कि जिस बंदे की रोटी पूरी नहीं हो रही, जिस बंदे नूं दो ढंग की रोटी नहीं लभदी पई, जिस बंदे को मकान का किराया नहीं है, जिस बंदे के कोल बालां की फीस नहीं हैगी, वो सोलर दीयां किस्तां कित्थों पे करेगा। उतों ਉਹਦਾ कारोबार कोई नहीं, कारोबार ਜਿਹੜੇ ਨੇ ਉਹ ਨਵੇਂ ਬਣਨ ਦੀ ਬਜਾਏ ਜਿਹੜੇ ਕਾਰੋਬਾਰ ਚੱਲਦੇ ਪਏ ਨੇ ਉਹ ਬੰਦ ਹੋ ਰਹੇ ਨੇ, ਉਹਨਾਂ ਦੀ ਕਮਾਈ ਜਿਹੜੀ ਹੈ ਉਹ ਘੱਟ ਹੋ ਰਹੀ ਹੈ। ਸੋ ਇਹ ਜਿਹੜੇ ਹਾਲਾਤ ਨੇ, ਇਸ ਹਾਲਾਤ ਦੇ ਵਿੱਚ ਕੋਈ ਜਿਹੜੀ ਵੱਡੀ ਗਿਣਤੀ ਹੈ ਲੋਕਾਂ ਦੀ ਉਹ ਤੇ ਕਿਸ਼ਤਾਂ ਅਦਾ ਕਰਨ ਦੇ ਕਾਬਲ ਜਿਹੜੀ ਹੈ ਉਹ ਨਹੀਂ ਹੈ ਔਰ ਨਾ ਉਹ ਪੇ ਕਰ ਸਕਦੀਆਂ ਨੇ। तो ਇਹ ਸਿਰਫ ਇੱਕ ਝਾਂਸਾ ਹੈ ਲੋਕਾਂ ਨੂੰ ਮੁਤਮਿਨ ਕਰਨ ਦਾ कि जड़ा ना जी असी तुहानू जड़ी ना ये तुहाडी जड़ी है सेवा जड़ी है वो कर रहे हैं। देखना ये वे कि इसकी अमली शक्ल जड़ी है की है, क्या इससे अमल हो सकता है, क्या इन्हां पार्टियां ने लोगों की जड़ी जड़े हालात ने उन्होंने स्टडी किया होया है। सो लोगों के हालात का तो उन्होंने पता है, लेकिन उन्होंने उन्होंने कोल ये प्रोग्राम नहीं है, क्योंकि वो लोगों की सेवा करने वाली पार्टियां नहीं हैं, बल्कि वो दिहाड़ियां लाने वाली जड़ियां ने वो पार्टियां ने। ये पूरा सिस्टम जड़ा है, रियासती सिस्टम जड़ा है, और तमाम रियासती इदारे जड़े ने वो इस दे विच जड़ा है ना वो शरीक ने, वो रलती ने, और इस लोगों की जिहड़ी मेहनत है उसनूं लुट्टण दे विच उन्हां दे विचकार जड़ा है वो एका है। सो इस जड़ा निज़ाम जड़ा है इस दे खिलाफ जो कोई ललकार हुंदी है तो वो सारे जिहड़े ने एक मुठ हो जाते हैं, इकट्ठे हो जाते हैं। उन्हां दे विच जिहड़ी लड़ाई हुंदी है वो सिर्फ वो जिहड़ी लुੱਟ मार है उसकी बंदर बाण की जिहड़ी लड़ाई है वो हुंदी है। उन्हां दी लड़ाई इस गल ते नहीं हुंदी कि लोग जिहड़े ने इन्हां दी कोई सेवा करनी है तो चूंकि मैं सेवा करनी है तुसीं सेवा होण नहीं दिंदे लिहाजा साडे और तुहाडे विचकार जिहड़ा है ना वो लड़ाई है। ये लड़ाई जिहड़ी है जिहदे मसले ने ये उसने लड़नी है। आवाम जड़ी है वो मसाइल का शिकार होवे, यह लड़ाई आवाम ने लड़नी है। मसाइल का शिकार हुक्मरान नहीं है, हुक्मरान जड़ी शराफिया है उन्होंने तो अनगिनत दौलत जी है बाहर के बैंकों के पई हुई है, उन्होंने वीजे भी जड़े ने वो बाहर के ने, उन्होंने नैशनैलिटियां भी बाहर दियां ने। अगर उन्होंने किसी कोई ऐसा मसला होया तो चुप करके जड़ा है उत्थे चले जाएंगे और अपनी ऐशो इशरत की जी जिंदगी है वो गुजार लैणगे, लेकिन असी तुसी तो इत्थे रहना है। सो इत्थे जिन्ना उजाड़ा पैदा जाएगा वो साडे लई जिहड़ा है वो होर नवीं तो नवीं मुसीबत जिहड़ी है, नवीं तो नवीं औख जिहड़ी है वो लैके आउंदा रहेगा। कोई दिहाड़ा जिहड़ा ना साडा कोई सुख दा निकलदा जिहड़ा ना वो बहाली नहीं दिंदा। लिहाजा सानू सावधान होना चाहिए, सानू चौकस होना चाहिए और सानू अपनी ताकत नूं जिहड़ा है वो मुनज़म जिहड़ा है वो करना होवेगा। इस देश नूं एक नवी पार्टी की लोड़ है, एक ऐसी पार्टी जड़ी के लोग बनान और वो लोगों के भले की पार्टी होवे और वो लोगों के बारे सोचे और इस मुल्क के अंदर जड़े वसाइल ने उन्हां दे बारे उन्हां दे कोल सही जानकारी होवे और दुनिया जड़ी है जिस ढंग दे नाल चल रही है
ਉਸ ਢੰਗ ਦੇ ਨਾਲ ਚੱਲਣ ਦਾ ਜਿਹੜਾ ਹੈ ਉਹਨਾਂ ਦੇ ਕੋਲ ਚੱਜ ਹੋਵੇ, ਉਹ ਪਾਰਟੀ ਜਿਹੜੀ ਹੈ ਲੋਕਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਕਰ ਸਕਦੀ ਹੈ। ਤੇ ਇਹ ਪਾਰਟੀ ਸੱਜਣੋ ਤੇ ਮਿੱਤਰੋ ਤੁਸਾਂ ਬਣਾਣੀ ਹੈ, ਕਿਉਂਕਿ ਤੁਸੀਂ ਮਸਾਇਲ ਦਾ ਸ਼ਿਕਾਰ ਹੋ। ਤੁਸੀਂ ਜਾਗ ਪੰਜਾਬੀ ਚੈਨਲ ਜਿਹੜਾ ਹੈ ਉਹ ਇਸ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਰਹੇਗਾ। ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਜਾਗ ਪੰਜਾਬੀ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਆਪਣੀ ਰਾਏ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰੋ। ਤੇ ਸਾਡਾ ਘੰਟੀ ਦਾ ਵਾਲਾ ਜਿਹੜਾ ਬਟਨ ਹੈ ਉਹ ਦਬਾਉਣਾ ਨਾ ਭੁੱਲਣਾ, ਤਾਂ ਕਿ ਸਾਡਾ ਹਰ ਵੀਡੀਓ ਜਿਹੜਾ ਹੈ ਉਹ ਆਪ ਮੁਹਾਰੇ ਤੁਹਾਨੂੰ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।